अगर नहीं काम करन देना ਤੁਸੀਂ ਮੂੰਹ ਤਾਂ ਕਹਿ ਦੋ ਅੱਗ ਨਾ ਲਾਓ ਕੋਈ ਸਾਡਾ ਨੁਕਸਾਨ ਨਾ ਕਰੋ ਇਹ ਕਿਸੇ ਦਾ ਨੁਕਸਾਨ ਕਰਕੇ ਕਿਸੇ ਦਾ ਕੋਈ ਫਾਇਦਾ नहीं है ਇਹਦੇ ਵਿੱਚ सारे बंदे एक जैसे थोड़ी ना सारे बंदे एक से हो जाएंगे फिर तो ऐसे पृथ्वी पे कुछ रहेगा ही नहीं मन तो दुखिया है अब जिसका गल रहेगा किसको नहीं दुख होगा ਭਾਜੀ ਜਿਸ ਹਿਸਾਬ ਨਾਲ ਅੱਜ ਕੱਲ ਮਾਹੌਲ ਚੱਲ ਰਿਹਾ ਨਾ ਅੱਜ ਕੱਲ ਜਿਹੜੇ ਪ੍ਰਵਾਸੀ ਬੰਦੇ ਬਾਹਰਲੇ ਬੰਦੇ ਆ ਨਾ ਉਹਨਾਂ ਦਾ ਸਾਰਿਆਂ ਦੀ ਇਮੇਜ ਖਰਾਬ ਹੋ ਚੁੱਕੀ ਆ ਇੱਕ ਬੰਦੇ ਕਰਕੇ ਇਹ ਉਸ ਚੀਜ਼ ਦਾ ਫਰਕ ਪੈ ਰਿਹਾ ਵਾ ਹੌਲੀ ਹੌਲੀ मेरी ये सब्जी और फ्रूट की दोनों लग रही ये मेरे को पता नहीं है रात 2 बजे किसी बंदे का फोन आया थी कहते ताडे अड्डे जला दिए गए ਤੁਹਾਡੀ ਦਿਨੇ ਕਿਸੇ ਨਾਲ ਲੜਾਈ ਝਗੜਾ ਜਾਂ ਉਸ ਤੋਂ ਪਹਿਲਾਂ ਕਦੀ नहीं मेरी कभी नहीं लड़ाई किसी से हुई नहीं ਹੁਣ ਤੁਸੀਂ ਕਿਸੇ ਨਾਲ ਪਿੰਡ ਦੇ ਸਰਪੰਚ ਪੰਚ ਉਹਨਾਂ ਨਾਲ ਗੱਲ ਕੀਤੀ ਹੈ ਜਾਂ ਪੁਲਿਸ ਨੂੰ ਕੋਈ ਇਤਲਾਹ ਕਰੋਗੇ नहीं मैं नहीं किसी को करना ਹਾਂ किसी को नहीं करना मैं ਕਿਉਂ ਨਹੀਂ ਕਰਨਾ वो करना ही नहीं है क्या करना है करके कुछ होना है नहीं क्या करके उन्होंने जो काम किया है उसके लिए तो सजा दो वो चाहे कोई भी सही उसके लिए सजा देनी चाहिए अब मैं अड्डा फिर से लगाऊंगा देखेंगे कि क्या होता है क्या नहीं होता है अगर कोई मना करेगा तो मेरे को ऐसे ही मना कर दे कि मैं भाई नहीं लगाऊंगा तो नहीं लगाऊंगा और क्या बात ਟਿੱਕੇ ਦੇ ਨਾਲ ਜਲਾ ਦਿੱਤੀ ਗਈ ਹੈ ਜਦੋਂ ਤੁਸੀਂ ਇਸ ਨੂੰ ਦੇਖਦੇ ਹੋ ਇਸ ਦੇ ਵਿੱਚੋਂ ਹਾਲੇ ਤੱਕ ਅੱਗ ਸੁਲਗਦੀ ਨਜ਼ਰ ਆ ਰਹੀ ਹੈ ਉਹ ਵੀ ਪ੍ਰਵਾਸੀ ਭਾਈ ਦੀ ਰੇੜੀ ਹੈ ਇਹ ਵੀ ਪ੍ਰਵਾਸੀ ਭਾਈ ਦੀ ਤੁਸੀਂ ਪੰਜਾਬ 'ਚ ਕਿੰਨੇ ਸਮੇਂ ਤੋਂ ਰਹਿ ਭਾਜੀ ਮੇਰਾ ਬਰਥ ਇੱਥੇ ਦਾ ਹੀ ਆ ਮੇਰੀ ਉਮਰ 24 ਸਾਲ ਆ ਉਸ ਤੋਂ ਬਾਅਦ ਪ੍ਰਵਾਸੀਆਂ ਦੇ ਲਈ ਜਿਹੜੀ ਗੱਲ ਚੱਲ ਰਹੀ ਵੀ ਇਹਨਾਂ ਨੂੰ ਇੱਥੋਂ ਕੱਢੋ ਸਾਰਿਆਂ ਦੇ ਸਾਰਿਆਂ ਨੂੰ यही समझते मैं भी यही सब मैं तो कहते चलो इसी वजह से आएगा ਇਹ ਗੱਲ ਲੱਗਦੀ ਹੈ ਤੁਹਾਨੂੰ हाँ जी यही गल लगती ना किसी ना भी मेरी दुश्मनाई ना कोई बुराई एक जगह से असी 25-26 साल एक थां से निकल ਇਸ ਸਮੇਂ ਉਹ ਹਟਾ ਰਹੇ ਨੇ ਮਲਬੇ ਨੂੰ ਪਾਸੇ ਕਰ ਰਹੇ ਨੇ ਜਿਹੜਾ ਹੁਣ ਬਚ ਗਿਆ ਹੈ ਵਿੱਚ ਫਰੂਟ ਵੀ ਜਲੇ ਹੋਏ ਸਬਜ਼ੀਆਂ ਜਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ ਅਸੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ਦੇ ਵਿੱਚ ਇਸ ਸਮੇਂ ਮੌਜੂਦ ਹਾਂ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਪੰਜਾਬ 'ਚ ਵਰਤਾਰਾ ਚੱਲ ਰਿਹਾ ਹੈ ਵੱਡੀ ਗਿਣਤੀ ਪੰਚਾਇਤਾਂ ਮਤੇ ਪਾ ਰਹੀਆਂ ਨੇ ਪ੍ਰਵਾਸੀਆਂ ਨੂੰ ਅਲਟੀਮੇਟਮ ਦਿੱਤਾ ਜਾ ਰਿਹਾ ਹੈ ਕਿ ਇੰਨੇ ਦਿਨਾਂ ਦੇ ਵਿੱਚ ਪਿੰਡ ਛੱਡ ਕੇ ਸਾਡਾ ਏਰੀਆ ਛੱਡ ਕੇ ਤੁਸੀਂ ਚਲੇ ਜਾਓ ਜਾਂ ਫਿਰ ਵੈਰੀਫਿਕੇਸ਼ਨ ਕਰਾਓ ਤੁਹਾਡੇ ਡਾਕੂਮੈਂਟ ਕਿਹੜੇ ਇੱਥੇ ਬਣੇ ਹੋਏ ਨੇ ਕਿਹੜੇ ਨਹੀਂ ਬਣੇ ਹੋਏ ਸਾਰੀ ਗੱਲਬਾਤ ਚੱਲ ਰਹੀ ਹੈ ਪਰ ਇਹ ਸਭ ਦੇ ਵਿਚਾਲੇ ਇੱਕ ਘਟਨਾ ਵਾਪਰਦੀ ਹੈ ਇਸੇ ਖੁਸਰੋਪੁਰ ਪਿੰਡ ਦੇ ਵਿੱਚ ਮੈਂ ਚਾਹੂੰਗਾ ਆਹ ਥੱਲੇ ਸੁਲਗਦੀ ਹੋਈ ਅੱਗ ਦਿਖਾ ਦਿੱਤੀ ਜਾਵੇ ਇੱਥੇ 2 ਰੇੜੀਆਂ ਸੀ ਬਿਲਕੁਲ ਰੋਡ ਦੇ ਉੱਪਰ ਇੱਕ ਇਹ ਸੀ ਇੱਕ ਉਹ ਪਰਲੇ ਬੰਨੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਨਾਂ ਨੂੰ ਅੱਗ ਦੀ ਭੇਟ ਕਰ ਦਿੱਤਾ ਜਾਂਦਾ ਹੈ ਅੱਗ ਦੀ ਭੇਟ ਕਰਨ ਵਾਲਾ ਕੌਣ ਹੈ ਇਹੋ ਜਿਹੀਆਂ ਚੀਜ਼ਾਂ ਜਿਸ ਸਮੇਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਖਿਲਾਫ ਵਰਤਾਰਾ ਚੱਲ ਰਿਹਾ ਹੈ ਉਸੇ ਸਮੇਂ ਇਸ ਤਰੀਕੇ ਅੱਗਜ਼ਨੀ ਕਰ ਦੇਣੀ ਅੱਗ ਲਗਾ ਦੇਣੀ ਇਸ ਨੂੰ ਕਿਵੇਂ ਸਮਝਿਆ ਜਾਵੇ ਕਿ ਇਹ ਕਿਸੇ ਡਿਜ਼ਾਈਨ ਦਾ ਹਿੱਸਾ ਹੈ ਕਿ ਇਸ ਨੂੰ ਕੋਈ ਜਾਣ ਬੁੱਝ ਕੇ ਕਰਵਾ ਰਿਹਾ ਹੈ ਬਹੁਤ ਸੋਚਣ ਤੇ ਸਮਝਣ ਦਾ ਵਿਸ਼ਾ ਹੈ ਇਸ ਜਿਹੜਾ ਫੜੀ ਦਾ ਮਾਲਕ ਹੈ ਉਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅੱਗੇ ਜਿਹੜੀ ਫੜੀ ਹੈ ਉਸ ਦੇ ਵੀ ਇਹ ਬਾਈ ਇਹ ਤੁਹਾਡੀ ਹੈ ਜੀ ਤੁਹਾਡੀ ਹੈ हाँ जी ਅੱਛਾ ਕੀ ਨਾਮ ਹੈ ਤੁਹਾਡਾ मेरा उमेश नाम है ਕਿੰਨੇ ਸਮੇਂ ਤੋਂ ਪੰਜਾਬ 'ਚ ਰਹਿ ਰਹੇ मेरे को 5 साल हो गया 5 ਸਾਲ हाँ जी ਕਾਦੀ ਰੇੜੀ ਤੁਸੀਂ ਇਹ ਲਾਉਂਦੇ ਸੀ मेरी ये सब्जी और फ्रूट की दोनों लग रही है ਠੀਕ ਹੈ दोनों एक ही साथ लगा रहे हैं ਇਹ ਸਾਰਾ ਜਰਾ ਦੱਸੋ ਤੇ ਕਿਦੋਂ ਅੱਗ ਲਾਈ ਕਿਹਨੇ ਲਾਈ ਤੁਹਾਨੂੰ ਕੁਝ ਪਤਾ ਲੱਗਿਆ पता नहीं है भाजी ਹਾਂ ये मेरे को पता नहीं है रात 2 बजे किसी बंदे का फोन आया थी ਹਾਂ कहते ताडे अड्डे जला दिए गए ਅੱਛਾ हाँ जी ਰਾਤ ਨੂੰ 2 ਵਜੇ हाँ जी हाँ जी ਇਹ ਹੁਣ ਜਿਹੜੀਆਂ ਚੀਜ਼ਾਂ ਜਲ ਗਈਆਂ ਨੇ ਇਹਦੇ ਵਿੱਚ ਕੋਈ ਕੀਮਤੀ ਸਮਾਨ ਪੈਸੇ ਜਾਂ ਇਦਾਂ ਦੀ नहीं ਚੀਜ਼ नहीं पैसे पूसे कुछ नहीं था हाँ। खाली क्रेटे क्रूटे और मेरा छपरा जो ऊपर पड़ा था 25-30 हजार रुपए का सारा सामान सीगा ਅੱਛਾ हाँ जी ਤੁਹਾਡੀ ਦਿਨੇ ਕਿਸੇ ਨਾਲ ਲੜਾਈ ਝਗੜਾ ਜਾਂ ਉਸ ਤੋਂ ਪਹਿਲਾਂ ਕਦੀ नहीं मेरी कभी नहीं लड़ाई किसी से हुई नहीं ਹਾਂ हाँ जी ਆਲੇ ਦੁਆਲੇ ਦੇ ਜਿਹੜੇ ਪੰਜਾਬੀ ਪਰਿਵਾਰ ਨੇ ਉਹਨਾਂ ਨਾਲ ਕਿੱਦਾਂ ਦਾ ਸਲੂਕ ਸੀ नहीं मेरा बढ़िया सलूक है सारे पार से ਹਾਂ हर बंदे से किसी से मेरी कोई लड़ाई नहीं है कोई भिड़ाई नहीं है सब अपने भैया चारा चला रहे हैं कोई ਫਿਰ ਕਿਉਂ ਲੱਗਦਾ ਹੈ ਕਿਹਨੇ ਕੀਤਾ ਹੋਊ ਕਿੱਦਾਂ अब ये तो पता नहीं है कि केड़ा बंदा हैगा की हैगा कि नहीं हैगा पता नहीं किसी को मेरा अच्छा लगता है अड्डा लगना नहीं लगता है ये तो पता नहीं हैगा मेरे को ਅੱਛਾ हाँ जी ਸਮਝ ਨਹੀਂ ਪਾਏ ਹੁਣ ਤੁਸੀਂ ਕਿਸੇ ਨਾਲ ਪਿੰਡ ਦੇ ਸਰਪੰਚ ਪੰਚ ਉਹਨਾਂ ਨਾਲ ਗੱਲ ਕੀਤੀ ਹੈ ਜਾਂ ਪੁਲਿਸ ਨੂੰ ਕੋਈ ਇਤਲਾਹ ਕਰੋਗੇ नहीं मैं नहीं किसी को करना ਹਾਂ किसी को नहीं करना मैं ਕਿਉਂ ਨਹੀਂ ਕਰਨਾ वो करना ही नहीं है क्या करना है करके कुछ होना है नहीं क्या करके ਹਾਂ ਹੁਣ ਦੁਬਾਰ ਤੋਂ ਖੜਾ ਕਰੋਗੇ ਇਸ ਢਾਂਚੇ ਨੂੰ हाँ जी ਦੁਬਾਰਾ ਤੋਂ ਬਣਾਓਗੇ हाँ दोबारा तो बनाना ही है ਹਾਂ दोबारा तो बनाना ही बनाना पड़ेगा बनाऊंगा नहीं तो फिर खाऊंगा क्या ਹਾਂ
ਬੱਚੇ ਵੀ ਨੇ ਤੁਹਾਡੇ? हाँ जी बच्चे भी है। 5 ਸਾਲ ਤੋਂ ਇੱਥੇ ਹੀ ਰਹਿ ਰਹੇ ਹੋ ਜਾਂ ਫਿਰ 5 ਸਾਲ ਤੋਂ ਰੇੜੀ ਲਾ ਰਹੇ ਹੋ? नहीं इतने ही रह रहे, रेडी भी लगा रहे, इतने ही रह रहे, एक कमरे से नहीं रह रहे। जैसे कि आज के लिए कोई दूसरा ले लिया, तीसरा ले लिया, ऐसे रह रहे हैं। ਅੱਛਾ हाँ 5 साल से इधर ही रह रहा हूँ। ਠੀਕ ਹੈ। ਸੋ ਇਹ ਹਾਲਾਤ ਨੇ ਧਰਾਤਲ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਇਹ ਕਹਿੰਦੇ ਵੀ ਅੱਗ ਦੇ ਭੇਟ ਕਰ ਦਿੱਤਾ ਗਿਆ, ਸਾਡਾ ਕਿਸੇ ਨਾਲ ਕੋਈ ਲਾਗਾ ਤੇਗਾ ਨਹੀਂ ਹੈਗਾ। ਪਰ ਤੁਹਾਨੂੰ ਤੁਸੀਂ ਹੁਸ਼ਿਆਰਪੁਰ ਵਾਲੀ ਘਟਨਾ ਦੇ ਬਾਰੇ ਚ ਸੁਣਿਆ ਜੋ ਉੱਥੇ ਕੀਤਾ ਗਿਆ ਪ੍ਰਵਾਸੀ? सुनिया सीगा, जिन्होंने जो काम किया है उसके लिए तो सजा दो, वो चाहे कोई भी सही, उसके लिए सजा देनी चाहिए। पर सारे बंदे एक जैसे थोड़ी ना, सारे बंदे एक से हो जाएंगे फिर तो ऐसे पृथ्वी पे कुछ रहेगा ही नहीं। ਮਨ ਦੁਖਿਆ ਤੁਹਾਡਾ ਇਹ ਸਥਿਤੀ ਦੇਖ ਕੇ ਆ? हाँ जी हाँ जी, ਹਾਂ मन तो दुखिया है। अब जिसका घर जलेगा किसको नहीं दुख होगा। ਰੋਸ ਹੈ ਮਨ ਦੇ ਅੰਦਰ। ਚਾਹੁੰਦੇ ਕੀ ਹੋ? ਇੱਕ ਵਾਰੀ ਲੋਕਾਂ ਨੂੰ ਦੱਸ ਦਿਓ ਕੀ ਚਾਹੁੰਦੇ ਹੋ ਤੁਸੀਂ। कुछ नहीं चाहते हैं, यही चाहते हैं कि जो भी हुआ है वो ठीक ही हुआ है। अब मैं अड्डा फिर से लगाऊंगा, देखेंगे कि क्या होता है क्या नहीं होता है। अगर कोई मना करेगा तो मेरे को ऐसे ही मना कर दे कि मैं भाई नहीं लगाऊंगा तो नहीं लगाऊंगा, और क्या बात। ਠੀਕ ਹੈ। ਇਹ ਸਥਿਤੀ ਹੈ ਇਸ ਸਮੇਂ ਧਰਾਤਲ ਦੀ, ਤੁਸੀਂ ਦੇਖ ਸਕਦੇ ਹੋ। ਆ ਇੱਧਰ ਵੀ ਬਾਈ ਹੋਣੀ ਆਇਓ ਜੀ ਮਹਾਰਾਜ। ਕੀ ਹੋਇਆ? ਕਾਹਤੇ ਨਹੀਂ ਕਰਨਾ? ਨਹੀਂ ਚਲੋ ਤੁਸੀਂ ਨਾ ਬੋਲੋ, ਉਦਾਂ ਦੱਸ ਦਿਓ ਕਿਉਂ ਨਹੀਂ ਕਰਨਾ। ਹੋ ਗਿਆ ਸੋ ਹੋ ਗਿਆ। ਉਧਰ ਇੱਕ ਵਾਰੀ ਤਸਵੀਰ ਦਿਖਾ ਦਿਓ ਬਾਈ ਹੋਣਾ ਦੀ। ਉਹ ਕਹਿ ਰਹੇ ਕੁਛ ਨਹੀਂ ਕਰਨਾ, ਜੋ ਹੋ ਗਿਆ ਸੋ ਹੋ ਗਿਆ। ਇਹ ਸਥਿਤੀ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇੱਕ ਵਾਰ ਉਸ ਪਾਸੇ ਅਸੀਂ ਜਾਂਦੇ ਹਾਂ, ਉਸ ਰੇੜੀ ਦੇ ਉੱਪਰ ਜਿਹੜੀ ਦੂਸਰੀ ਰੇੜੀ ਫੜੀ ਲੱਗੀ ਹੋਈ ਸੀ, ਇਹ ਵੀ ਪੂਰੇ ਤਰੀਕੇ ਦੇ ਨਾਲ ਜਲਾ ਦਿੱਤੀ ਗਈ ਹੈ। ਜਦੋਂ ਤੁਸੀਂ ਇਸ ਨੂੰ ਦੇਖਦੇ ਹੋ, ਇਸ ਦੇ ਵਿੱਚੋਂ ਹਾਲੇ ਤੱਕ ਅੱਗ ਸੁਲਗਦੀ ਨਜ਼ਰ ਆ ਰਹੀ ਹੈ। ਬਾਈ ਇਹ ਤੁਹਾਡੀ ਰੇੜੀ ਹੈ ਜੀ? ਹਾਂਜੀ ਹਾਂਜੀ ਭਾਜੀ, ਸਾਡਾ ਅੱਡਾ ਸੀ ਇਹ ਵਾਲਾ। ਅੱਛਾ ਠੀਕ ਹੈ। ਅਸੀਂ ਲਾਉਂਦੇ ਸੀ ਇੱਥੇ। ਕਿੰਨੇ ਸਮੇਂ ਤੋਂ ਲਾ ਰਹੇ ਸੀ ਭਾਜੀ ਇੱਥੇ ਲਾ ਰਹੇ ਆ 3-4 ਸਾਲ ਹੋ ਗਏ ਆ। ਠੀਕ ਹੈ। ਹਾਂਜੀ ਪਹਿਲਾਂ ਸਬਜ਼ੀ ਵੇਚਦੇ ਸੀ, ਪਹਿਲਾਂ ਅੱਡਾ ਨਹੀਂ ਲਾਇਆ ਸੀਗਾ, ਪਹਿਲਾਂ ਘੁੰਮ ਫਿਰ ਕੇ ਪਹਿਲਾਂ ਸਬਜ਼ੀ ਵੇਚਦੇ ਸੀਗੇ। ਅੱਛਾ ਹਾਂਜੀ। ਤੇ ਇਹ ਤੁਹਾਨੂੰ ਕੀ ਲੱਗਦਾ ਕਿੱਦਾਂ ਅੱਗ ਲੱਗੀ ਹੈ? ਇਹ ਸਪਾਰਕ ਨਾਲ ਜਾਂ ਫਿਰ ਕਿਸੇ ਦੁਆਰਾ ਲਾਈ ਗਈ ਹੈ? ਭਾਜੀ ਇਹ ਤਾਂ ਕੁਝ ਨਹੀਂ ਕਹਿ ਸਕਦੇ। ਵੈਸੇ ਸਪਾਰਕ ਜੇ ਹੁੰਦਾ ਤਾਂ ਭਾਜੀ ਲਾਈਟ ਚੱਲ ਜਾਣੀ ਸੀ, ਵੈਸੇ ਪੂਰੀ ਰਾਤ ਲਾਈਟ ਰਹੀ ਆ। ਠੀਕ ਹੈ। ਹਾਂ ਸਪਾਰਕ ਤਾਂ ਨਹੀਂ ਆ, ਇਹ ਕੋਈ ਸਾਜ਼ਿਸ਼ ਆ ਕਿਸੇ ਦੀ। ਸਾਜ਼ਿਸ਼ ਆ। ਹਾਂਜੀ। ਤੁਹਾਡੀ ਪਿੰਡ 'ਚ ਕਿਸੇ ਨਾਲ ਲੜਾਈ ਝਗੜਾ ਜਾਂ ਹੋਰ ਕਿਸੇ ਨਾਲ ਵੈਰ ਵਿਰੋਧ ਹੋਵੇ ਜਿਹਨੇ ਇਹ ਕੰਮ ਕੀਤਾ ਹੋਵੇ, ਜਾਂ ਸ਼ੱਕ ਹੋਵੇ ਕਿਸੇ ਤੇ? ਨਹੀਂ ਭਾਜੀ ਅੱਜ ਤੱਕ ਕਿਸੇ ਦਾ ਸਾਡਾ ਇਦਾਂ ਹੋਇਆ ਨਹੀਂ, ਨਾ ਕਿਸੇ ਦੇ ਸ਼ੱਕ ਆ ਸਾਨੂੰ। ਹਾਂਜੀ ਕਦੀ ਵੀ ਫਿਰ ਇਦਾਂ ਨਹੀਂ। ਤੁਹਾਨੂੰ ਕੀ ਲੱਗਦਾ ਕਿ ਕੋਈ ਅਜਿਹਾ ਕਿਉਂ ਕਰੂਗਾ? ਤੁਸੀਂ ਦੱਸ ਰਹੇ ਹੋ 4 ਸਾਲ ਤੋਂ ਪਹਿਲਾਂ ਲਾ ਰਹੇ ਹੋ। ਪਰ ਭਾਜੀ ਜਿਸ ਹਿਸਾਬ ਨਾਲ ਅੱਜ ਕੱਲ ਮਾਹੌਲ ਚੱਲ ਰਿਹਾ ਨਾ, ਅੱਜ ਕੱਲ ਜਿਹੜੇ ਪ੍ਰਵਾਸੀ ਬੰਦੇ ਬਾਹਰਲੇ ਬੰਦੇ ਆ ਨਾ, ਉਹਨਾਂ ਦਾ ਸਾਰਿਆਂ ਦੀ ਇਮੇਜ ਖਰਾਬ ਹੋ ਚੁੱਕੀ ਆ ਇੱਕ ਬੰਦੇ ਕਰਕੇ। ਇਹ ਉਸ ਚੀਜ਼ ਦਾ ਫਰਕ ਪੈ ਰਿਹਾ ਵਾ ਹੌਲੀ ਹੌਲੀ। ਹੁਸ਼ਿਆਰਪੁਰ ਵਾਲੀ ਘਟਨਾ ਦਾ ਜ਼ਿਕਰ, ਹੁਸ਼ਿਆਰਪੁਰ ਵਾਲੀ ਘਟਨਾ ਕਰਕੇ। ਹਾਂਜੀ ਤੁਹਾਨੂੰ ਕੀ ਲੱਗਦਾ ਫਿਰ ਇਹਦਾ ਤੋੜ ਕੀ ਹੈ? ਫਿਰ ਏਦਾਂ ਤਾਂ ਕਹਿ ਲਈਏ ਵੀ 2 ਧੜੇ ਬਣ ਗਏ, ਇੱਕ ਪ੍ਰਵਾਸੀਆਂ ਦਾ ਇੱਕ ਪੰਜਾਬੀਆਂ ਦਾ। ਉਹ ਪਿਸਣਗੇ ਕੌਣ ਉਹਦੇ ਵਿੱਚ? ਪਰ ਇਹ ਤਾਂ ਭਾਜੀ ਚੀਜ਼ ਜਿੱਦਾਂ ਨਾ, ਅਗਰ ਨਹੀਂ ਕੰਮ ਕਰਨ ਦੇਣਾ ਤੁਸੀਂ ਮੂੰਹ ਤਾਂ ਕਹਿ ਦੋ ਅੱਗ ਨਾ ਲਾਓ, ਕੋਈ ਸਾਡਾ ਨੁਕਸਾਨ ਨਾ ਕਰੋ। ਇਹ ਕਿਸੇ ਦਾ ਨੁਕਸਾਨ ਕਰਕੇ ਕਿਸੇ ਦਾ ਕੋਈ ਫਾਇਦਾ ਨਹੀਂ ਹੈ ਇਹਦੇ ਵਿੱਚ। ਜੇ ਕੰਮ ਨਹੀਂ ਕਰਨ ਦੇਣਾ ਤੁਸੀਂ ਕਹਿ ਸਕਦੇ ਕਿ ਸਾਡੇ ਪਿੰਡ ਨਾ ਕੰਮ ਕਰੋ ਜਾਂ ਇੱਥੇ ਕੰਮ ਨਾ ਕਰੋ, ਨਾ ਰੇੜੀ ਲਾਓ। ਇਹ ਇੱਕ ਵਾਰੀ ਕਹਿਣਾ ਚਾਹੀਦਾ ਬੰਦੇ ਨੂੰ। ਉਹ ਵੀ ਪ੍ਰਵਾਸੀ ਭਾਈ ਦੀ ਰੇੜੀ ਹੈ, ਇਹ ਵੀ ਪ੍ਰਵਾਸੀ ਭਾਈ ਦੀ। ਤੁਸੀਂ ਪੰਜਾਬ 'ਚ ਕਿੰਨੇ ਸਮੇਂ ਤੋਂ ਰਹਿ ਰਹੇ? ਜੀ ਮੇਰਾ ਬਰਥ ਇੱਥੇ ਦਾ ਹੀ ਆ, ਮੇਰੀ ਉਮਰ 24 ਸਾਲ ਆ। ਹਾਂਜੀ ਠੀਕ ਹੈ। ਕਹਿਣ ਦਾ ਭਾਵ ਤੁਹਾਡੇ ਪਿਤਾ ਜੀ ਜਾਂ ਉਹਨਾਂ ਦੇ ਪਿਤਾ ਜੀ ਆਏ ਹੋਣਗੇ? ਹਾਂਜੀ ਨਹੀਂ ਪਿਤਾ ਜੀ ਮੇਰੇ ਆਏ ਸੀਗੇ। ਠੀਕ ਹੈ। ਹਾਂਜੀ। ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਪੰਜਾਬ 'ਚ ਆਏ ਹੋਏ? ਉਹਨਾਂ ਨੂੰ ਭਾਜੀ ਹੋ ਚੱਲੇ ਆ 27-28 ਸਾਲ। ਠੀਕ ਹੈ। ਇਹ ਤੁਹਾਡੀ ਰੇੜੀ ਹੈ ਜੀ? ਤੁਸੀਂ? मेरा बेटा है। ਬੇਟਾ ਹੈ हाँ ਤੁਹਾਡਾ। जी हाँ जी। ਤੁਹਾਨੂੰ ਕੀ ਲੱਗਦਾ ਜੀ ਕੋਈ ਕਿਉਂ ਕਰੂਗਾ ਇਦਾਂ ਦਾ? ये सब नहीं लगता क्यों करेगा। हाँ। हाँ जी मेरे को तो अंदाजा भी नहीं थे। हाँ। हाँ जी ये नहीं मेरे को पता है क्यों करेगा क्यों नहीं करेगा, ये नहीं मेरे को पता। मेरे को तो जब सुनिया तो मेरे को हैरानी हो गई। हाँ नींद नहीं है कि ऐसा क्यों किया। बोलना था एक बार ये कि इतराज था, ये बोलना था कि इधर रेडी मत लगाओ। अगर तब भी हम लोग ना मानते तो फिर जो मर्जी सलूक करते। एक बार इकट्ठे होके बोलना तो था कि आप इधर रेडी मत लगाओ, मत सब्जी बेचो। मतलब फिर करना था ऐसा, एकदम ही ऐसा हो गया। नहीं वो ऐसा तो किसी भी हालत में नहीं करना था। ਇਹ ਕਿਸੇ ਨੂੰ ਹੱਕ ਨਹੀਂ ਹੈ ਕਿ ਕੋਈ ਕਿਸੇ ਦਾ ਕਾਰੋਬਾਰ ਜਲਾ ਦੇਵੇ। ਅੱਛਾ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਭਾਜੀ ਹੁਣੀ ਕਹਿ ਰਹੇ ਆ ਕਿ ਮੈਨੂੰ ਲੱਗਦਾ ਕਿ ਉਸ ਚੀਜ਼ ਦਾ ਰਿਐਕਸ਼ਨ ਹੈ ਜਿਹੜੀ ਹੁਸ਼ਿਆਰਪੁਰ 'ਚ ਹੋਈ ਹੈ, ਉਸ ਤੋਂ ਬਾਅਦ
ਪ੍ਰਵਾਸੀਆਂ ਦੇ ਲਈ ਜਿਹੜੀ ਗੱਲ ਚੱਲ ਰਹੀ ਵੀ ਇਹਨਾਂ ਨੂੰ ਇੱਥੋਂ ਕੱਢੋ ਸਾਰਿਆਂ ਦੇ ਸਾਰਿਆਂ ਨੂੰ, यही समझते मैं भी, यही सब मैं तो कहते चलो इसी वजह से आएगा। ਇਹ ਗੱਲ ਲੱਗਦੀ ਹੈ ਤੁਹਾਨੂੰ? हाँ जी, यही गल लगती, ना किसी ना भी मेरी दुश्मनाई ना कोई बुराई, एक जगह से ऐसी 25-26 साल एक थां से ਇਸੇ ਪਿੰਡ 'ਚ ਕਿੰਨੇ ਸਮੇਂ ਤੋਂ ਰਹਿੰਦੇ ਹੋ? इस पिंड से मेरे को हो गए 21 साल हो गए। 21 साल। एक थां से रहते एक जिमींदार के पास। अच्छा, हाँ जी, जगह भी नहीं बदली। हुन उन्होंने जवाब देता नहीं तो उन्होंने कभी जवाब भी मेरे को नहीं देता। मैं उनकी कोठी की देखभाल करते हैं। ਉਹਨਾਂ ਨੇ ਜਵਾਬ ਕਿਉਂ ਦੇ ਦਿੱਤਾ? अब पता नहीं, ਕਿੰਨਾ ਟਾਈਮ ਪਹਿਲਾਂ ਦਿੱਤਾ ਜਵਾਬ? उन्होंने एक परसों हो गए 5 दिन, उन्होंने जवाब दे दिया था कि 1 महीने का टाइम है आपके पास। अच्छा, हाँ जी, एक महीने के बाद आप कहीं भी अपना देख लो। ਠੀਕ ਹੈ ਜੀ। हाँ जी, ਸੋ ਇਹ ਹਾਲਾਤ ਨੇ ਧਰਾਤਲ ਦੇ। ਆਪਣਾ ਨਾਮ ਦੱਸ ਦਿਓ ਬਾਈ ਜੀ, ਇਹ ਜਿਹਨਾਂ ਦੀ ਰੇੜੀ ਹੈ। ਨਾਮ ਪੁਸ਼ਪਿੰਦਰ ਆ ਭਾਜੀ ਮੇਰਾ। ਪੁਸ਼ਪਿੰਦਰ, ਹਾਂਜੀ। ਤੁਹਾਡੇ ਪਿਤਾ ਜੀ ਦਾ ਨਾਮ? ਪਿਤਾ ਜੀ ਦਾ ਨਾਮ ਹੈਗਾ ਪਿਆਰੇ ਲਾਲ। ਪਿਆਰੇ ਲਾਲ, ਠੀਕ ਹੈ ਜੀ। ਆਹ ਸਥਿਤੀ ਹੈ ਇਸ ਸਮੇਂ। ਇੱਧਰ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਇਸੇ ਪਿੰਡ ਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਇਸੇ ਪਿੰਡ ਦੀ ਹੈ। ਅੱਛਾ, ਇਹ ਤੁਹਾਡੇ ਪਿੰਡ 'ਚ ਜਿਹੜੀ ਘਟਨਾ ਵਾਪਰੀ ਹੈ ਇਹ ਕਿੱਦਾਂ ਵਾਪਰੀ, ਕੁਝ ਪਤਾ ਲੱਗਾ? ਵੀ ਇਹਦੇ ਬਾਰੇ ਪਤਾ ਨਹੀਂ ਲੱਗਾ ਸਾਨੂੰ ਕਿੱਦਾਂ ਵਾਪਰੀ ਆ। ਸਵੇਰੇ ਸਾਨੂੰ ਫੋਨ ਗਿਆ ਤੇ ਅਸੀਂ ਦੇਖਣ ਆਏ ਮੌਕਾ। ਠੀਕ ਹੈ ਜੀ, ਜੋ ਵੀ ਹੋਇਆ ਇਹ ਗਲਤ ਹੋਇਆ, ਨਹੀਂ ਸੀ ਇਦਾਂ ਹੋਣਾ ਚਾਹੀਦਾ। ਠੀਕ ਹੈ ਜੀ, ਹਾਂਜੀ ਨਹੀਂ ਸੀ ਇਦਾਂ ਹੋਣਾ ਚਾਹੀਦਾ। ਤੇ ਇਹ ਦੋਨੋਂ ਕਹਿੰਦੇ ਰੇੜੀਆਂ ਪ੍ਰਵਾਸੀਆਂ ਦੀਆਂ ਨੇ, ਇਹ ਤੁਹਾਨੂੰ ਲੱਗਦਾ ਕਿ ਕਿਤੇ ਉਹੀ ਵਾਲਾ ਜਿਹੜਾ ਸਾਰੇ ਪਾਸੇ ਵਰਤਾਰਾ ਚੱਲ ਰਿਹਾ ਪ੍ਰਵਾਸੀਆਂ ਦੇ ਖਿਲਾਫ ਉਹਦੇ ਗੁੱਸੇ ਚੋਂ ਹੀ ਨਿਕਲੀ ਹੋਵੇ? ਵੀ ਇਹਦੇ ਬਾਰੇ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ। ਠੀਕ ਹੈ ਜੀ, ਆਪਾਂ ਕੈਮਰੇ ਲੱਗੇ ਆ, ਆਪਾਂ ਉਹਦੀ ਰਿਕਾਰਡਿੰਗ ਕਢਾਵਾਂਗੇ ਵੀ ਇਹਨੇ ਕਿਹਨੇ ਕੀਤਾ ਆ। ਠੀਕ ਹੈ, ਜੋ ਵੀ ਹੋਇਆ ਇਹ ਗਲਤ ਹੋਇਆ, ਨਹੀਂ ਸੀ ਇਦਾਂ ਕਰਨਾ ਚਾਹੀਦਾ। ਹਾਂ ਠੀਕ ਹੈ ਜੀ, ਹੋਰ ਵੀ ਢੰਗ ਹੈਗਾ ਆ ਆਪਣਾ, ਜੋ ਵੀ ਆ ਇਹਨਾਂ ਦਾ ਆਧਾਰ ਕਾਰਡ ਚੈੱਕ ਕੀਤਾ ਜਾਵੇ। ਜਾਂ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਮਤਲਬ ਜੇ ਤੁਹਾਡੇ ਆਧਾਰ ਕਾਰਡ ਇੱਥੇ ਹੈਗੇ ਆ PCC ਕਰਵਾਓ ਥਾਣੇ ਜਾ ਕੇ, ਹੋਰ ਵੀ ਢੰਗ ਹੈਗਾ। ਪਰ ਆ ਜੋ ਹੋਇਆ ਨਾ ਬਹੁਤ ਗਲਤ ਹੋਇਆ, ਨਹੀਂ ਸੀ ਇਦਾਂ ਹੋਣਾ ਚਾਹੀਦਾ। ਇਹ ਤਾਂ ਸਿੱਧਾ ਸਿੱਧਾ ਕਾਨੂੰਨ ਨੂੰ ਹੱਥ 'ਚ ਲੈਣ। ਹਾਂ ਹਾਂਜੀ ਬਿਲਕੁਲ, ਹਾਂ ਨਹੀਂ ਸੀ ਇਦਾਂ ਹੋਣਾ ਚਾਹੀਦਾ। ਤਾਂ ਤੁਹਾਡੇ ਪਿੰਡ 'ਚ ਪ੍ਰਵਾਸੀਆਂ ਖਿਲਾਫ, ਪ੍ਰਵਾਸੀਆਂ ਨੂੰ ਲੈ ਕੇ ਕੋਈ ਮਤਾ ਜਾਂ ਪੰਚਾਇਤ ਵੱਲੋਂ ਕੋਈ ਗੱਲ ਚੱਲ ਰਹੀ ਹੈ? ਦੇਖੋ ਜੀ, ਅਸੀਂ ਅੱਜ ਕੱਲ ਦਾ ਟਾਈਮ ਰੱਖਿਆ ਸੀ, ਕੱਲ ਸੰਡੇ ਦਾ। ਅਸੀਂ ਤਕਰੀਬਨ 10-15 ਬੰਦੇ ਇੱਥੇ ਇਕੱਠੇ ਹੋਏ ਸੀ ਕਿ ਅਸੀਂ ਸੰਡੇ ਵਾਲੇ ਦਿਨ ਸਾਰਿਆਂ ਨੂੰ ਛੁੱਟੀ ਹੁੰਦੀ ਆ ਕਿ ਅਸੀਂ ਆਪਾਂ ਪਿਆਰ ਦੇ ਨਾਲ ਸਾਰਿਆਂ ਨਾਲ ਗੱਲ ਕਰੀਏ ਕਿ ਤੁਸੀਂ ਇੱਥੋਂ PCC ਸਰਟੀਫਿਕੇਟ ਬਣਾਵੋ। ਠੀਕ ਹੈ ਜੀ, ਤੇ ਵੀ ਜੋ ਵੀ ਆਪਾਂ ਇਹਨਾਂ ਦੇ ਜੋ ਡਾਕੂਮੈਂਟ ਜਾਂ ਇਹਨਾਂ ਦੇ ਚੈੱਕ ਕਰੀਏ। ਉਹ ਸਾਡੀ ਇਸ ਮਸਲੇ ਦੇ ਵਿੱਚ ਕੱਲ ਨੂੰ ਮੀਟਿੰਗ ਰੱਖੀ ਗਈ ਸੀ। ਅੱਛਾ, ਕੱਲ ਦੀ ਸੰਡੇ ਵਾਲੇ ਦਿਨ ਦੀ ਸਾਰਿਆਂ ਨੂੰ ਪਤਾ ਹੈ ਤਕਰੀਬਨ ਵੀ ਕੱਲ ਨੂੰ ਅਸੀਂ ਵੀ ਇਹਦੇ ਬਾਰੇ ਮੀਟਿੰਗ ਰੱਖੀ ਸੀ ਵੀ ਆਪਾਂ ਕਿੱਦਾਂ ਕਰਨੀ ਹੈ। ਠੀਕ ਹੈ ਜੀ। ਹਾਂਜੀ, ਮਤਲਬ ਕਿ ਪਿੰਡ ਵਾਲੇ ਇਸ ਗੱਲ ਦੀ ਨਿੰਦਾ ਕਰਦੇ? ਹਾਂਜੀ ਬਿਲਕੁਲ ਬਿਲਕੁਲ, ਜੋ ਵੀ ਆਏ ਇਹ ਮਤਲਬ ਗਲਤ ਹੋਇਆ। ਨਹੀਂ, ਜਿਹੜੇ ਪ੍ਰਵਾਸੀ ਤੁਹਾਡੇ ਪਿੰਡ 'ਚ ਹੀ ਰਹਿੰਦੇ ਨੇ? ਇਹ ਪ੍ਰਵਾਸੀ ਹਾਂਜੀ ਸਾਡੇ ਪਿੰਡ 'ਚ ਰਹਿੰਦੇ। ਸਾਡੇ ਪਿੰਡ ਇਹਨਾਂ ਦਾ ਵਿਵਹਾਰ ਵਿੱਚ ਕਿੱਦਾਂ ਦਾ ਹੈ ਪਿੰਡ 'ਚ? ਬਈ ਇਹ ਨਹੀਂ ਸੀ ਕਿਸੇ ਨਾਲ ਲੜਦੇ ਝਗੜਦੇ। ਹਾਂਜੀ ਬਿਲਕੁਲ ਠੀਕ ਹੈ। ਹਾਂਜੀ, ਤੁਹਾਨੂੰ ਕੀ ਲੱਗਦਾ ਇਹ ਜਿਹੜਾ ਚੱਲ ਰਿਹਾ ਵੀ ਪ੍ਰਵਾਸੀਆਂ ਨੂੰ ਕੱਢ ਦਿਓ ਸਾਰਿਆਂ ਨੂੰ, ਇਹ ਕੱਢਣਾ ਇੱਕ ਹੱਲ ਹੈਗਾ ਇਸ ਚੀਜ਼ ਦਾ? ਦੇਖੋ ਵੀ ਇਹਦੇ ਬਾਰੇ ਹੁਣ ਦੇਖੋ, ਗਲਤੀ ਜਿਹੜੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਆ, ਛੋਟੀ ਜਿਹੀ ਗਲਤੀ ਨਹੀਂ ਕੀਤੀ। ਉਹ ਜਿਹੜੀ 5 ਸਾਲ ਦੇ ਬੱਚੇ ਦੇ ਨਾਲ ਹੋਈ ਆ ਉਹ ਬਹੁਤ ਵੱਡੀ ਗਲਤੀ ਕੀਤੀ ਆ। ਠੀਕ ਹੈ ਜੀ, ਤੇ ਉਹਦੇ ਕਰਕੇ ਹੁਣ ਜਿਹੜੇ ਚੰਗੇ ਬੰਦੇ ਆ ਉਹ ਵੀ ਵਿੱਚ ਆਉਂਦੇ ਆ। ਠੀਕ ਹੈ, ਮਾੜੇ ਤਾਂ ਚਲੋ ਹੈਗੇ ਆ ਨਾ, ਪਰ ਜੋ ਇਹ ਹੋਇਆ ਜਿਹੜੀ ਹਰਕਤ ਹੋਈ ਆ ਨਾ, ਸੁਣ ਕੇ ਮਨ ਨੂੰ ਦੁੱਖ ਬਹੁਤ ਲੱਗਾ ਕਿ ਜਿਹੜੀ ਅੱਗ ਲਗਾਈ ਹੈ ਨਹੀਂ ਸੀ ਲਗਾਉਣੀ ਚਾਹੀਦੀ। ਬਹੁਤ ਬਹੁਤ ਧੰਨਵਾਦ। ਆ ਦੇਖ ਸਕਦੇ ਹੋ ਬਾਈ ਕੈਮਰਾਮੈਨ ਜਿਹੜਾ ਇੱਧਰ ਆਉਣ, ਇਸ ਸਮੇਂ ਉਹ ਹਟਾ ਰਹੇ ਨੇ, ਮਲਬੇ ਨੂੰ ਪਾਸੇ ਕਰ ਰਹੇ ਨੇ। ਜਿਹੜਾ ਹੁਣ ਬਚ ਗਿਆ ਹੈ, ਵਿੱਚ ਫਰੂਟ ਵੀ ਜਲੇ ਹੋਏ, ਸਬਜ਼ੀਆਂ ਜਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇੱਕ ਤਰੀਕਾ ਹੁੰਦਾ, ਇੱਕ ਤਰੀਕਾਕਾਰ ਹੁੰਦਾ ਕਿਸੇ ਵੀ ਕੰਮ ਨੂੰ ਕਰਨ ਦਾ। ਠੀਕ ਹੈ, ਹਰੇਕ ਸਟੇਟ ਦੇ, ਹਰੇਕ ਕੰਟਰੀ ਦੇ ਆਪਣੇ ਨੋਰਮਸ ਹੁੰਦੇ ਨੇ, ਉੱਥੇ ਲੋਕਾਂ ਨੂੰ ਰਹਿਣ ਦੇਣ ਦੇ, ਲੋਕਾਂ ਨੂੰ ਅਧਿਕਾਰ ਦੇਣ ਦੇ। ਪਰ ਇਸ ਸਭ ਦੇ ਵਿਚਾਲੇ ਜੋ ਪੰਜਾਬ ਦੇ ਵਿੱਚ ਆਪਾਂ ਗੱਲ ਤੋਰ ਰਹੇ ਹਾਂ, ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਕਿਸੇ ਦੇ ਨਾਲ ਵੀ ਵਧੀਕੀ ਕਰਕੇ ਆਪਾਂ ਇਸ ਨੂੰ ਨਸਲੀ ਵਿਤਕਰੇ 'ਚ ਤਬਦੀਲ ਨਾ ਕਰ ਦਈਏ। ਮੇਰਾ ਇੱਕ ਦੋਸਤ ਹੈ, ਉਸ ਦਾ ਨਿੱਜੀ YouTube ਚੈਨਲ ਹੈ, ਉਸ ਦੇ ਉੱਪਰੋਂ ਵੀਡੀਓ ਸਰਕਾਰ ਦੇ ਵੱਲੋਂ ਉਡਾ ਦਿੱਤੀ ਜਾਂਦੀ ਹੈ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿਚਾਲੇ ਚੱਲ ਰਹੇ ਇਸ ਵਰਤਾਰੇ ਨੂੰ ਲੈ ਕੇ। ਇੱਕ ਡੂੰਗੀ ਸਾਜ਼ਿਸ਼ ਜਾਪਦੀ ਹੈ, ਕਿਉਂਕਿ ਉਸ ਵੀਡੀਓ 'ਚ ਅਜਿਹਾ ਕੁਝ ਵੀ ਨਹੀਂ ਸੀ। ਉਸ ਤੋਂ ਬਾਅਦ ਜਦੋਂ ਇਸ ਤੇ ਕਹਿ ਲਈਏ ਵੀ ਸਿਵਲ ਪ੍ਰਸ਼ਾਸਨ ਚੁੱਪ ਨਜ਼ਰ ਆਉਂਦਾ ਹੈ, ਜਦੋਂ ਸਰਕਾਰਾਂ ਚੁੱਪ ਨਜ਼ਰ ਆਉਂਦੀਆਂ ਨੇ, ਤਾਂ ਫਿਰ ਦਾਲ 'ਚ ਜ਼ਰੂਰ ਕੁਝ ਕਾਲਾ ਲੱਗਦਾ ਹੈ। ਇਹ ਇਸ ਸਮੇਂ ਧਰਾਤਲ ਦੇ ਹਾਲਾਤ ਨੇ। ਸੁਲਗਦੀ ਹੋਈ ਅੱਗ ਤੁਹਾਨੂੰ ਦਿਖਾ ਦਿੱਤੀ ਹੈ, ਲੋਕਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ। ਤੁਸੀਂ ਆਪਣਾ ਵਿਚਾਰ ਸਾਂਝਾ ਕਰ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।